India now cooperating with Canada following allegations after fruitful discussions, say outgoing National Security Advisor. India now cooperating with Canada. ਇਹਦਾ ਮਤਲਬ ਵੀ ਗੋਡਿਆਂ ਪਰਨੇ ਆ ਗਿਆ। ਹੁਣ ਤੱਕ ਤਾਂ ਉਹ ਮੰਨਣ ਨੂੰ ਹੀ ਤਿਆਰ ਨਹੀਂ ਸੀ ਕਿ ਸਬੂਤ ਹੀ ਕੋਈ ਨਹੀਂ। Indian government may be linked to the murder of a Canadian citizen on Canadian soil, describing the changing relationship as an evolution. ਜੇ ਹਰਦੀਪ ਸਿੰਘ ਨਿੱਜਰ ਕੇਸ ਦੇ ਹਵਾਲੇ ਨਾਲ ਹੀ ਗੱਲ ਕਰੀਏ, ਜਿਉਂ ਹੀ ਇਹ ਕੇਸ ਜੂਨ ਦੇ ਮਹੀਨੇ 'ਚ ਸਾਹਮਣੇ ਆਉਂਦਾ ਹੈ, ਆਲਮੋਸਟ 3 ਜਾਂ 4 ਫੇਰੇ ਜੂਡੀ ਥਾਮਸ ਨੇ ਭਾਰਤ ਦੇ ਵਿੱਚ ਲਾਏ। ਅਜੀਤ ਡੋਵਲ ਦੇ ਨਾਲ ਵੀ 1-to-1 ਮੁਲਾਕਾਤ, NSA ਉਹਨਾਂ ਦੇ ਜਿਹੜੀ ਹੈ ਦਿਨਕਰ ਗੁਪਤੇ ਦੇ ਨਾਲ ਮੁਲਾਕਾਤਾਂ, ਔਰ ਦੂਸਰਾ ਉਹਨਾਂ ਨੂੰ ਫੈਕਟਸ ਪੇਸ਼ ਕਰਕੇ ਕਿ ਭਾਈ ਤੁਸੀਂ ਕੋਆਪਰੇਟ ਕਰੋ। 18 ਜੂਨ ਤੋਂ 18 ਸਤੰਬਰ ਤੱਕ 3 ਮਹੀਨੇ ਦਾ ਟਾਈਮ ਹੈ, ਜਿਹਦੇ 'ਚ ਇਹ ਪ੍ਰੂਫ ਵੀ, ਡਿਪਲੋਮੇਸੀ ਵੀ, ਇਹ ਸਾਰਾ ਪਾਰਟ ਚੱਲਿਆ। ਲੇਕਿਨ ਫਿਰ ਜਦੋਂ ਇਹ ਨਹੀਂ ਕਿਸੇ ਕੰਢੇ ਲੱਗੀ ਗੱਲ, ਤਾਂ ਫਿਰ ਜਸਟਿਨ ਟਰੂਡੋ ਨੇ ਉਹ ਰਾਹ ਚੁਣਿਆ ਜਿਹੜਾ ਪਹਿਲਾਂ ਦੁਨੀਆ ਦੇ ਕਿਸੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਨੇ ਨਹੀਂ ਸੀ ਚੁਣਿਆ, ਕਿ ਪਬਲਿਕ ਅਰੀਨਾ ਦੇ ਵਿੱਚ ਪਾਰਲੀਮੈਂਟ 'ਚ ਪਹਿਲਾਂ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੂੰ ਵੀ ਕੌਨਫੀਡੈਂਸ 'ਚ ਲਿਆ, ਫਿਰ ਜਿਹੜਾ ਧੜੱਲੇ ਨਾਲ ਐਲਾਨ ਕੀਤਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਾਂਗੇ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੀ ਜਿਹੜੀ ਹੈ ਸਿਕਿਉਰਿਟੀ ਐਡਵਾਈਜ਼ਰ ਜੋਡੀ ਥਾਮਸ ਨੇ ਇੱਕ ਕੈਨੇਡੀਅਨ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਹਰਦੀਪ ਸਿੰਘ ਨਿੱਜਰ ਜਿਹੜਾ ਕਤਲ ਕੇਸ ਵਿੱਚ ਹੁਣ ਭਾਰਤ ਸਰਕਾਰ ਕੈਨੇਡਾ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੀ ਹੈ, ਔਰ ਇਸ ਤੋਂ ਜ਼ਾਹਿਰ ਹੈ ਕਿ ਕੈਨੇਡਾ ਨੇ ਭਾਰਤ ਨੂੰ ਗੋਡਿਆਂ ਪਰਨੇ ਲਿਆ ਆਂਦਾ ਹੈ। ਔਰ ਜੋਡੀ ਥਾਮਸ 35 ਸਾਲ ਦੇ ਆਪਣੇ ਕਾਰਜਕਾਲ ਤੋਂ ਬਾਅਦ ਅੱਜ ਯਾਨੀ ਕਿ 26 ਜਨਵਰੀ ਨੂੰ ਰਿਟਾਇਰ ਹੋ ਰਹੀ ਹੈ, ਔਰ ਰਿਟਾਇਰਮੈਂਟ ਤੋਂ ਪਹਿਲਾਂ ਜੋਡੀ ਥਾਮਸ ਦਾ ਇਹ ਇੰਟਰਵਿਊ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਤਾਂ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੋਨੋਂ ਕੇਸ ਭਾਈ ਹਰਦੀਪ ਸਿੰਘ ਨਿੱਜਰ ਮਰਡਰ ਇਨਵੈਸਟੀਗੇਸ਼ਨ ਔਰ ਜ਼ਾਹਰ ਹੈ ਕਿ ਨਿਖਿਲ ਗੁਪਤਾ ਦੀ ਐਕਸਟ੍ਰਾਡੀਸ਼ਨ ਇਸ ਵੇਲੇ ਜਿਹੜੇ ਵੀ ਸਿੱਖ ਮਾਮਲਿਆਂ ਦੇ ਉੱਤੇ ਨਜ਼ਰਸਾਨੀ ਕਰਦੇ ਨੇ ਜਾਂ ਬਾਜ਼ ਅੱਖ ਰੱਖਦੇ ਨੇ, ਉਹ ਇਹਨਾਂ ਨੂੰ ਬੜਾ ਕਲੋਜ਼ਲੀ ਮੋਨੀਟਰ ਕਰ ਰਹੇ ਨੇ। ਔਰ ਇਸ ਕੰਟੈਕਸਟ ਦੇ ਵਿੱਚ ਕਿਸ ਨੇ ਕਿੱਥੇ ਕੀ ਕਿਹਾ, ਇਹ ਤਾਂ ਨਹੀਂ ਹੁੰਦਾ ਕਿ ਵੀ ਸਾਰਾ ਕੁਝ ਹਰ ਕੋਈ ਆਪਣੇ ਬਿਆਨ 'ਚ ਉਗਲ ਰਿਹਾ ਹੁੰਦਾ, ਲੇਕਿਨ ਉਹ ਡਾਇਰੈਕਟਿਵ ਹੁੰਦੇ ਨੇ ਜਿਨ੍ਹਾਂ ਤੋਂ ਤੁਸੀਂ ਅੰਦਾਜ਼ਾ ਲਾ ਰਹੇ ਹੁੰਦੇ ਹੋ ਕਿ ਵੀ ਡਿਪਲੋਮੈਟਿਕ ਸਬੰਧਾਂ ਦੇ ਵਿੱਚ ਕਿੰਨੀ ਕੁ ਨਿੱਘ ਹੈ ਜਾਂ ਕਿੰਨੀ ਕੁੜਿੱਤਣ ਹੈ ਜਾਂ ਕਿੰਨਾ ਠੰਡਾਪਨ ਹੈ, ਤੇ ਕੇਸਿਸ ਦੇ ਵਿੱਚ ਕੀ ਪ੍ਰੋਗਰੈਸ ਹੋ ਰਹੀ ਹੈ। ਹੁਣ ਜਦੋਂ ਗਲੋਬ ਐਂਡ ਮੇਲ ਨੇ 3 ਹਫ਼ਤੇ ਪਹਿਲਾਂ ਇਹ ਸਟੋਰੀ ਬ੍ਰੇਕ ਕੀਤੀ ਕਿ ਜੀ ਅਗਲੇ 2 ਹਫ਼ਤਿਆਂ ਦੇ ਵਿੱਚ RCMP ਉਹਨਾਂ 2 ਐਕਿਊਜ਼ਡ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰੇਗੀ, ਜਿਹਨਾਂ ਦੀ ਹਰਦੀਪ ਸਿੰਘ ਨਿੱਜਰ ਕੇਸ 'ਚ ਜਿਹੜੇ ਨੇ ਉਹ ਲੁੜੀਂਦੇ ਨੇ, ਔਰ ਇਹ ਵੀ ਉਹਨੇ ਕਨਫਰਮ ਕੀਤਾ ਵੀ ਉਹਨਾਂ ਨੇ ਮੁਲਕ ਛੱਡਿਆ ਨਹੀਂ ਹੈ, ਔਰ ਉਹਨਾਂ ਦੀ ਲਗਾਤਾਰ ਨਿਗਰਾਨੀ ਥੱਲੇ ਨੇ। ਇਹ ਲੇਟੈਸਟ ਸੀ। ਔਰ ਫਿਰ ਇਸ ਦੇ ਚਲਦਿਆਂ ਇਹ ਵੀ ਵੇਰਵਾ ਸਾਹਮਣੇ ਆਇਆ ਕਿ ਜਦੋਂ ਜਸਟਿਨ ਟਰੂਡੋ ਨੇ ਥੋੜ੍ਹੀ ਰੀਕਨਸੀਲੇਟਰੀ ਟੋਨ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ S ਜੈਸ਼ੰਕਰ ਦਾ ਜਿਹੜਾ ਇੰਟਰਵਿਊਜ਼ ਥਾਂ ਥਾਈਂ ਆਏ, ਉਹਦੇ 'ਚ ਉਹਨਾਂ ਦਾ ਐਟੀਚਿਊਡ ਉਹੀ ਸੀ ਕਿ ਜੀ ਦੇਖੋ, ਅਮਰੀਕਾ ਦੇ ਨਾਲ ਤਾਂ ਅਸੀਂ ਇਸ ਲਈ ਕੰਫਰਟੇਬਲ ਮਹਿਸੂਸ ਕਰਦੇ ਹਾਂ ਜੀ ਜੋ ਉਹਨਾਂ ਨੇ ਚਾਰਜ ਲਾਇਆ ਉਹਦੇ ਪ੍ਰੂਫ ਦਿੱਤੇ, ਜਿਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਜਦੋਂ ਕਿ ਜਸਟਿਨ ਟਰੂਡੋ ਨੇ ਤਾਂ ਕੋਈ ਜਿਹੜਾ ਕੈਨੇਡਾ ਨੇ ਸਾਨੂੰ ਕੋਈ ਨਹੀਂ ਦਿੱਤਾ। ਹਾਲਾਂ ਜੋ ਇੰਡੀਆ ਚਾਹੁੰਦਾ ਸੀ ਜਾਂ ਜੋ ਉਹਨਾਂ ਦੀ ਇਸ ਸਾਰੇ 'ਚੋਂ ਨੈਗੇਟਿਵਿਟੀ ਜੋ ਉਹਨਾਂ ਨੇ ਕ੍ਰੀਏਟ ਕੀਤੀ, ਉਹਦਾ ਇੱਕ ਨਤੀਜਾ ਤਾਂ ਹੈ ਜਿਹਦੇ 'ਚ ਪੰਜਾਬ ਦੇ ਸਿੱਖ ਸਟੂਡੈਂਟ ਸਫਰ ਕਰ ਰਹੇ ਨੇ ਕਿ ਸਟੂਡੈਂਟ ਕੋਟਾ, ਹਾਲਾਂ ਬਹਾਨਾ ਤਾਂ ਉਹ ਹਾਊਸਿੰਗ ਔਰ ਦੂਸਰੀਆਂ ਇਸ਼ੂਜ਼ ਨੂੰ ਬਣਾਇਆ ਗਿਆ ਕੈਨੇਡਾ 'ਚ, ਪਰ ਇਹ ਪਿਛਲੇ ਜਿਹੜਾ ਕੁਆਰਟਰ ਦੇ ਵਿੱਚ ਬਹੁਤ ਘਟਿਆ ਨੰਬਰ, ਕਿਉਂਕਿ ਉੱਥੇ ਜਿਵੇਂ ਉਹਨਾਂ ਦੇ 39 ਡਿਪਲੋਮੈਟ ਕੱਢੇ ਜਾਂ ਪ੍ਰੋਸੈਸਿੰਗ ਵੀ ਪ੍ਰੋਸੈਸ ਨਹੀਂ ਸੀ ਉਹਨਾਂ ਦੇ ਕੋਲ। ਹਾਲਾਂ ਉਹਨਾਂ ਨੇ ਉਹਨੂੰ ਹਾਊਸਿੰਗ ਪ੍ਰੋਬਲਮ ਤੇ ਇਹ ਉਹ ਕਹਿ ਕੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਇੰਡੀਆ ਇਹ ਸਮਝਦਾ ਸੀ ਜਿਵੇਂ ਕੈਨੇਡਾ ਨੂੰ ਉਹ ਇਕਨੋਮਿਕਲੀ ਹਾਰਮ ਕਰ ਰਿਹਾ ਹੈ, ਇਹ ਸਾਰੇ ਦੇ ਨਾਲ ਸਿੱਖਾਂ ਨੂੰ ਵੀ ਹਾਰਮ ਕਰ ਰਿਹਾ ਕਿ ਉਹ ਪੰਜਾਬ 'ਚ ਜਿਹੜੇ ਨੇ ਉਹ ਫਸੇ ਰਹਿਣਗੇ ਜਾਂ ਜੋ ਵੀ ਹੈ ਉਹਨਾਂ ਦਾ। ਪਰ ਜ਼ਿਆਦਾ ਸੀ ਜੀ ਦੇਖੋ, ਜਿਹੜਾ ਕੈਨੇਡਾ ਦੀ ਇਨਕਮ ਐਜੂਕੇਸ਼ਨ ਵਾਈਜ਼ ਜਾਂ ਦੂਜੀ ਹੁੰਦੀ ਹੈ,
ਇਹਨਾਂ ਇੰਟਰਨੈਸ਼ਨਲ ਸਟੂਡੈਂਟਸ ਨਾਲ ਜਿਵੇਂ ਉਹਨੂੰ ਹਰਟ ਕਰ ਰਿਹਾ ਹੋਵੇ। ਪਰ ਇਹ ਸਾਰੇ ਨੂੰ ਜਿਵੇਂ ਅਸੀਂ ਕਿਹਾ ਵੀ ਕੈਨੇਡੀਅਨ ਜਸਟਿਨ ਟਰੂਡੋ ਸਮੇਤ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਵੇਂ ਰਿਸਟ੍ਰੇਨ ਰੱਖਿਆ, ਜਿਵੇਂ ਬਹੁਤ ਜਿਹੜਾ ਲਿਆਕਤ ਦਾ ਵੀ ਮੁਜ਼ਾਹਰਾ ਕੀਤਾ, ਔਰ ਉਹ ਸਾਰੇ ਦੇ ਵਿੱਚ ਕਿਉਂਕਿ ਜਿਹੜੀ ਫੋਕਸ ਸੀ ਜਦੋਂ ਅਸੀਂ ਜੋਰਡੀ ਥਾਮਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਔਰ ਜੋਰਡੀ ਥਾਮਸ ਨੂੰ ਜਨਵਰੀ 2022 ਦੇ ਵਿੱਚ ਆਲਮੋਸਟ 2 ਸਾਲ ਪਹਿਲਾਂ ਜਿਹੜਾ ਹੈ ਉਹ ਜਸਟਿਨ ਟਰੂਡੋ ਨੇ ਅਪਾਇੰਟ ਕੀਤਾ ਸੀ, ਕਿਉਂਕਿ ਇਹ ਪੋਸਟ ਜਿਹੜੀ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਬੜੀ ਕੀ ਪੋਸਟ ਹੈ। ਔਰ ਜਸਟਿਨ ਟਰੂਡੋ ਦਾ ਮੈਂ ਦੇਖਦਾ ਕਿ ਜਦੋਂ ਇਹ ਪਹਿਲੀ ਵਾਰ ਵੀ ਪਾਵਰ 'ਚ ਆਇਆ ਉਦੋਂ ਇਹਨੇ ਐਲਾਨ ਕੀਤਾ ਸੀ ਕਿ ਵੀ 50% ਸੀਟਾਂ ਅਸੀਂ ਔਰਤਾਂ ਨੂੰ ਦਿਆਂਗੇ, ਔਰ ਦਿੱਤੀਆਂ ਵੀ, ਔਰ 50% ਵਜ਼ੀਰ ਵੀ ਬਣਾਇਆ। ਔਰ ਇਹ ਕੈਨੇਡਾ ਆਪਣੇ ਆਪ ਦੇ ਵਿੱਚ ਯੂਰਪ, ਅਮਰੀਕਾ ਸਮੇਤ ਉਹਨਾਂ ਮੁਲਕਾਂ 'ਚੋਂ ਸਰਫਰਿਸਤ ਚਲਾ ਗਿਆ ਹੈ ਜਿੱਥੇ ਜੇ ਰੀਅਲ ਵਿਮਨ ਐਮਪਾਵਰਮੈਂਟ ਕਹਿਣਾ ਹੋਏ ਤੇ ਉਹ ਅਸੀਂ ਇੱਥੇ ਦੇਖਦੇ ਹਾਂ ਕਿ ਉਹਨੇ 50% ਸਾਰਾ ਹੀ ਔਰਤਾਂ ਦੇ ਕਿ ਭਾਈ ਜੇ ਇੰਨੀ ਕੁ ਆਬਾਦੀ ਹੈ ਤੇ ਦਿਓ। ਹਾਲਾਂਕਿ ਜੇ ਭਾਰਤ ਵਰਗੇ ਹੌਲੋ ਮੁਲਕ ਨੂੰ ਅਸੀਂ ਦੇਖਦੇ ਹਾਂ ਜਿਹੜੇ ਰੀਪ ਕੈਪੀਟਲ ਆਫ ਦਾ ਵਰਲਡ ਹੈ, ਔਰਤਾਂ ਦੇ ਨਾਲ ਕਿ ਹੁਣ ਐਤਕੀ ਕਿਉਂਕਿ ਫ੍ਰੈਂਚ ਪ੍ਰੈਜ਼ੀਡੈਂਟ ਨੂੰ ਸੱਦਿਆ ਹੋਇਆ ਕਿ ਜੀ ਔਰਤ ਸ਼ਸਤਰੀ ਜਿਹੜਾ ਉਸ ਨੂੰ ਐਮਪਾਵਰਿੰਗ ਵੂਮਨ ਕਿ ਜੀ ਇੰਨੀ ਕੰਟਿੰਜੈਂਟ ਐਤਕੀ 1500 ਬੀਬੀਆਂ ਫੌਜ ਚੋਂ ਦੂਜੇ ਉਹ ਸਲੂਟ ਦੇ ਰਹੀਆਂ, ਉਹ ਫਲਾਣਾ ਲੈ ਰਹੀਆਂ, ਅਸੀਂ ਉਹਨੂੰ ਜਿਹੜਾ ਉਹਨਾਂ ਦਾ ਸ਼ਕਤੀਕਰਨ ਕੀਤਾ ਔਰਤਾਂ ਦਾ। ਵੀ ਤੁਸੀਂ ਤਾਂ ਔਰਤਾਂ ਦੇ ਨਾਲ ਜੋ ਤੁਹਾਡੇ ਉੱਥੇ ਹੁੰਦਾ ਹੈ ਉਹ ਤੁਸੀਂ ਐਡਵਾਈਜ਼ਰੀ ਇਹਨਾਂ ਮੁਲਕਾਂ ਦੀ ਪੜ੍ਹ ਲਓ ਕਿ ਉੱਥੇ ਤੁਸੀਂ ਕਿਵੇਂ ਉਹਨਾਂ ਨੂੰ ਟਰੀਟ ਕਰਦੇ ਹੋ। ਲੇਕਿਨ ਜਦੋਂ ਤੁਸੀਂ ਝੂਠ ਹੀ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਦੁਨੀਆ 'ਚ ਕਿਹੜੀ ਗੱਲ ਵਿਕਦੀ ਹੈ। ਸੋ ਜਸਟਿਨ ਟਰੂਡੋ ਨੇ ਇਸ ਪੱਖੋਂ ਕੀਤਾ, ਔਰ ਮੈਂ ਸਮਝਦਾ ਵੀ ਜੋਰਡੀ ਥਾਮਸਨ ਨੇ ਜੇ ਹਰਦੀਪ ਸਿੰਘ ਨਿੱਜਰ ਕੇਸ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ ਆਪਣੇ ਫਰਜ਼ਾਂ ਨੂੰ ਬਾਖੂਬੀ ਜਿਹੜਾ ਉਹ ਨਿਭਾਇਆ। ਜਿਉਂ ਹੀ ਇਹ ਕੇਸ ਜੂਨ ਦੇ ਮਹੀਨੇ 'ਚ ਸਾਹਮਣੇ ਆਉਂਦਾ ਹੈ, ਆਲਮੋਸਟ 3 ਜਾਂ 4 ਫੇਰੇ ਜੋਰਡੀ ਥਾਮਸ ਨੇ ਭਾਰਤ ਦੇ ਵਿੱਚ ਲਾਏ। ਅਜੀਤ ਡੋਵਲ ਦੇ ਨਾਲ ਵੀ 1-to-1 ਮੁਲਾਕਾਤ, NSA ਉਹਨਾਂ ਦੇ ਜਿਹੜੀ ਹੈ ਦਿਨਕਰ ਗੁਪਤੇ ਦੇ ਨਾਲ ਮੁਲਾਕਾਤਾਂ, ਔਰ ਦੂਸਰਾ ਉਹਨਾਂ ਨੂੰ ਫੈਕਟਸ ਪੇਸ਼ ਕਰਕੇ ਕਿ ਭਾਈ ਤੁਸੀਂ ਕੋਆਪਰੇਟ ਕਰੋ। ਜਦੋਂ ਉਹਨਾਂ ਨੇ ਨਹੀਂ ਕੀਤਾ, ਕਿਉਂਕਿ 18 ਜੂਨ ਤੋਂ 18 ਸਤੰਬਰ ਤੱਕ 3 ਮਹੀਨੇ ਦਾ ਟਾਈਮ ਹੈ ਜਿਹਦੇ 'ਚ ਇਹ ਪ੍ਰੂਫ ਵੀ, ਡਿਪਲੋਮੇਸੀ ਵੀ, ਇਹ ਸਾਰਾ ਪਾਰਟ ਚੱਲਿਆ। ਲੇਕਿਨ ਫਿਰ ਜਦੋਂ ਇਹ ਨਹੀਂ ਕਿਸੇ ਕੰਡੇ ਲੱਗੀ ਗੱਲ, ਜਾਂ ਭਾਰਤ ਨੇ ਉਹਨੂੰ ਹਮੇਸ਼ਾ ਹੀ ਉਹਨਾਂ ਨੂੰ ਲੱਗਾ ਕਿ ਜੇ ਅਮਰੀਕਾ ਸਾਡਾ ਯਾਰ ਹੈ, ਇਹ ਤਾਂ ਬਚੂੰਗੜ ਹੈ, ਟਰੂਡੋ ਜਾਂ ਕੈਨੇਡਾ ਇਹਨੂੰ ਕੀ ਹੈ ਅਸੀਂ, ਔਰ ਉਹਨਾਂ ਨੂੰ ਇਸ ਗੱਲ ਦਾ ਸ਼ਾਇਦ ਡੈਪਥ ਵੀ ਨਹੀਂ ਸੀ ਪਤਾ ਕਿ ਬਈ ਇਹ ਸਾਰੀ ਜਿਹੜੀ ਟਿਪ ਆਫ ਹੈ, ਹੁਣ ਜਦੋਂ ਨਿਖਿਲ ਗੁਪਤਾ ਇੰਡੈਕਟਮੈਂਟ ਸਾਹਮਣੇ ਆਈ ਕਿ ਉਹ ਤਾਂ ਅਮਰੀਕਾ ਦੀ ਟਿਪ ਆਫ ਹੈ। 5 ਆਈਜ਼ ਕੰਟਰੀ, ਸ਼ਾਇਦ ਉਹਨਾਂ ਨੂੰ ਕਦੇ ਦੀ ਅਹਿਮੀਅਤ ਦਾ ਵੀ ਅਹਿਸਾਸ ਨਹੀਂ ਹੋਏਗਾ ਕਿ ਇਹ ਕੇਸ ਇਸ ਲੈਵਲ ਤੇ ਬਣੇਗਾ। ਹੁਣ ਇਸ ਸਾਰੇ ਦੇ ਚੱਲਦੇ ਜਦੋਂ ਇਹ ਨਹੀਂ ਹੋਇਆ ਤਾਂ ਫਿਰ ਜਸਟਿਨ ਟਰੂਡੋ ਨੇ ਉਹ ਰਾਹ ਚੁਣਿਆ ਜਿਹੜਾ ਪਹਿਲਾਂ ਦੁਨੀਆ ਦੇ ਕਿਸੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਨੇ ਨਹੀਂ ਸੀ ਚੁਣਿਆ, ਕਿ ਪਬਲਿਕ ਅਰੀਨਾ ਦੇ ਵਿੱਚ ਪਾਰਲੀਮੈਂਟ 'ਚ ਪਹਿਲਾਂ ਆਪੋਜੀਸ਼ਨ ਪਾਰਟੀਆਂ ਵਾਲਿਆਂ ਨੂੰ ਵੀ ਕੌਨਫੀਡੈਂਸ 'ਚ ਲਿਆ, ਫਿਰ ਜਿਹੜਾ ਧੜੱਲੇ ਨਾਲ ਐਲਾਨ ਕੀਤਾ। ਔਰ ਇਹ ਐਲਾਨ ਦੇ ਨਾਲ ਹੀ ਬੀਬੀ ਜੋਰਡੀ ਥਾਮਸ ਨੇ ਰਾਹ ਦਾ ਜਿਹੜਾ ਕੈਨੇਡਾ ਦਾ ਹੈੱਡ ਸੀ ਉਹਨੂੰ ਬਾਹਰ ਦਾ ਰਸਤਾ ਦਿਖਾਇਆ। ਔਰ ਇਹ ਸਾਰੇ ਦੇ ਨਾਲ ਫਿਰ ਜਿਹੜੇ ਬਹੁਤ ਸਾਰੇ ਇੰਟਰਵਿਊ ਜੋਰਡੀ ਥਾਮਸ ਦੇ ਇਸ ਪੀਰੀਅਡ 'ਚ ਆਉਂਦੇ ਰਹੇ ਜਾਂ ਦੂਜੇ, ਬੜੀ ਗ੍ਰੇਸਫੁਲੀ ਉਹਨੇ ਇਹ ਸਾਰੇ ਨੂੰ ਲਿਆ। ਮੈਨੂੰ ਨਹੀਂ ਸੀ ਪਤਾ ਕਿ ਵੀ ਅੱਜ ਉਹਦਾ ਰਿਟਾਇਰਮੈਂਟ ਡੇ ਹੈ, ਅੱਜ ਉਹ ਰਿਟਾਇਰ ਹੈ। 35 ਸਾਲ ਉਹਨੇ ਡਿਸਟਿੰਗੁਇਸ਼ਡ ਤੌਰ 'ਤੇ ਸਰਵਿਸ ਦਿੱਤੀ ਹੈ, ਔਰ ਇਹ ਜਿਵੇਂ ਅਸੀਂ ਕਹੇ ਵੀ 2 ਸਾਲ ਉਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ 'ਤੇ ਰਹੀ। ਹਾਲਾਂ ਰਿਟਾਇਰਮੈਂਟ ਤੋਂ ਪਹਿਲਾਂ ਜਿਹੜਾ ਉਹਨੇ ਇੰਟਰਵਿਊ CTV ਨੂੰ ਦਿੱਤਾ ਹੈ, ਉਸ 'ਤੇ ਹੋਸਟ ਮਿਸਟਰ ਵੈਸੀ ਕੈਪੈਲੋਸ ਹੈ। ਉਹ ਪੂਰਾ ਇੰਟਰਵਿਊ ਤਾਂ ਸੰਡੇ ਜਦੋਂ ਕਿ ਅਸੀਂ ਸੈਨ ਫਰਾਂਸਿਸਕੋ 'ਚ ਖਾਲਿਸਤਾਨ ਵੋਟਿੰਗ ਦਾ ਹਿੱਸਾ ਹੋਵਾਂਗੇ ਉਦੋਂ ਰਿਲੇ ਹੋਏਗਾ। ਲੇਕਿਨ ਉਸ ਦੇ ਜਿਹੜੀਆਂ ਕੁਛ ਐਕਸੈਪਟ ਹੁੰਦੇ ਨੇ ਜਾਂ ਉਸ ਨੂੰ ਇਹ ਪੋਪੂਲਰਾਈਜ਼ ਕਰਨ ਦੇ ਲਈ ਕਿ ਬਈ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਲੋਕ ਦੇਖਣ, ਉਹਦੇ ਕੁਛ ਨਾ ਕੁਛ ਜਿਹੜੇ ਨੇ ਉਹ ਪਹਿਲਾਂ ਟ੍ਰੇਲਰ ਟਾਈਪ ਚਲਾ ਦਿੰਦੇ ਨੇ। ਔਰ ਉਹਦੀ ਜਿਹੜੀ ਮੇਨ ਅੱਜ ਖਬਰ ਉਹਨਾਂ ਦੀ ਬਣੀ ਹੈ, ਜੋ ਉਹਨਾਂ ਨੇ ਕਿਹਾ, ਇੰਡੀਆ ਨਾਓ ਕੋਆਪਰੇਟਿੰਗ ਵਿਦ ਕੈਨੇਡਾ following allegations after fruitful discussions, say outgoing national security advisor ਕਿ ਹੁਣ
ਭਾਰਤ ਜਿਹੜਾ ਹੈ ਉਹ ਸਾਡੇ ਨਾਲ ਕੋਆਪਰੇਟ ਕਰ ਰਿਹਾ ਔਰ ਇਹ ਵੀ ਸਾਡੇ ਕੋਲ ਖਬਰ ਹੈ ਕਿ ਵੀ ਬਹੁਤ ਜਲਦੀ ਜਿਹੜਾ ਹੈ ਕੈਨੇਡਾ 'ਚ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਚਾਰਜ ਕੀਤਾ ਜਾਏਗਾ। ਪਰ ਕਮਿੰਗ ਫਰੋਮ ਦਾ ਹਾਰਸ ਮਾਊਥ ਇਹ ਬੀਬੀ ਜੋਡੀ ਦਾ ਇਹ ਕਹਿਣਾ ਕਿ ਇੰਡੀਆ ਹੁਣ ਇੰਡੀਆ ਨਾਓ ਕੋਆਪਰੇਟਿੰਗ ਵਿਦ ਕੈਨੇਡਾ, ਇਹਦਾ ਮਤਲਬ ਵੀ ਗੋਡਿਆਂ ਪਰਨੇ ਆ ਗਿਆ। ਹੁਣ ਤੱਕ ਤਾਂ ਉਹ ਮੰਨਣ ਨੂੰ ਹੀ ਤਿਆਰ ਨਹੀਂ ਸੀ ਕਿ ਸਬੂਤ ਹੀ ਕੋਈ ਨਹੀਂ, ਦੂਜਾ ਹੀ ਕੋਈ ਨਹੀਂ। ਔਰ ਇਹਦੇ ਤੇ ਬਿਲਕੁਲ ਕਲੀਅਰ ਕਿ ਵੀ ਉਹਨਾਂ ਨੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨੇ ਜੋਡੀ ਨੇ ਕਿਹਾ ਇੰਡੀਅਨ ਗਵਰਨਮੈਂਟ may be linked to the murder of a Canadian citizen on Canadian soil, describing the changing relationship as an evolution ਕਿ ਇਵੋਲਵ ਹੋਈ ਹੈ। ਪਹਿਲਾਂ ਬਿਲਕੁਲ ਡਿਨਾਇਲ 'ਚ ਸੀ, ਨੈਗੇਟਿਵ ਕਰ ਰਹੇ ਸੀ, ਹੁਣ ਇਵੋਲਵ ਹੋਈ ਹੈ, ਹੁਣ ਉਹ ਕੋਆਪਰੇਟ ਕਰ ਰਹੇ ਨੇ। In an interview with CTV's Question Period host Vessi Kapelos airing Sunday, Thomas said Canada has made advancements in that relationship ਕਿ ਭਾਰਤ ਨਾਲ ਸਾਡੇ ਸਬੰਧਾਂ ਦੇ ਵਿੱਚ ਸੁਧਾਰ ਹੋਇਆ ਹੈ। My discussions with my counterpart in India have been fruitful and I think they have moved things forward, said Thomas। ਕਿ ਕਾਊਂਟਰਪਾਰਟ ਹੁੰਦਾ ਕਿ ਮੇਰੇ ਅਹੁਦੇ ਦਾ ਹੀ, ਜਿਵੇਂ ਹੁਣ ਇਹਦੇ ਅਹੁਦੇ ਦੇ ਬਰਾਬਰ ਜੋ ਉੱਥੇ ਹੈਂਡਲ ਕਰ ਰਿਹਾ ਕਿ ਵੀ ਬਹੁਤ ਫਰੂਟਫੁਲ ਗੱਲਬਾਤ ਹੋਈ ਹੈ ਔਰ ਗੱਲਬਾਤ ਅੱਗੇ ਜਾ ਰਹੀ ਹੈ। ਔਰ ਇਹ ਬਾਕੀ ਤਾਂ ਸਾਰੀ ਉਹਦੀ ਡੀਟੇਲ ਹੀ ਹੈ ਕਿ ਬਈ ਕਿਵੇਂ ਜਿਹੜਾ ਇਹ ਕੇਸ ਇਵੋਲਵ ਹੋਇਆ, ਕਿਵੇਂ ਇੰਡੀਆ ਡਿਨਾਇਲ ਮੋਡ 'ਚ ਗਿਆ, ਕਿਵੇਂ ਕਰੈਕਟਰ ਅਸੈਸੀਨੇਸ਼ਨ 'ਚ ਗਿਆ, ਕਿਵੇਂ ਉਸਨੇ ਉਹਨਾਂ ਦੇ ਡਿਪਲੋਮੈਟ ਬਾਹਰ ਕੱਢੇ, ਸਾਰੇ ਉਹਨਾਂ ਦੇ ਡਿਪੈਂਡੈਂਟਸ ਨੂੰ ਬਾਹਰ ਕੱਢਿਆ ਔਰ ਕਿਵੇਂ ਬਿਲਿਟਲ ਕੀਤਾ ਕੈਨੇਡਾ ਨੂੰ। ਔਰ ਈਵਨ ਉਹਨਾਂ ਦੇ ਨਾਨ ਸਟੇਟ ਐਕਟਰਸ ਨੇ ਤਾਂ ਇਹ ਵੀ ਕਿਹਾ ਕਿ ਵੀ ਭੇਜੋ ਉੱਥੇ ਸਬਮੈਰੀਨਸ, ਨਿਊਕ ਕਰੋ ਕੈਨੇਡਾ ਨੂੰ, ਕਿਹਾ ਲੈਵਲ ਕਰ ਦਿਓ। ਲੇਕਿਨ ਹੁਣ ਇਹ ਜਿਹਨੂੰ ਹੁੰਦਾ ਹੈ ਕਿ ਵੀ ਵਾਕ ਦਾ ਟਾਕ, ਬੇਸ਼ੱਕ ਐਵੋਲੂਸ਼ਨ ਕਿਹਾ ਬੀਬੀ ਨੇ, ਆਉਣ ਵਾਲੇ ਦਿਨਾਂ 'ਚ ਕਿੰਨਾ ਕੁ ਕੋਆਪਰੇਟ ਕੀਤਾ, ਕੌਣ ਜਿਹੜੇ ਨੇ ਚਾਰਜ ਹੁੰਦੇ ਨੇ ਔਰ ਇਹ ਕੇਸ ਕਿਸ ਪਾਸੇ ਜਾਏਗਾ, ਇਹ ਵਾਕ ਦਾ ਟਾਕ ਹੋਏਗਾ। ਅਸੀਂ ਇਹੀ ਹੋਪ ਕਰਦੇ ਹਾਂ ਕਿ ਭਾਈ ਕੈਨੇਡਾ ਹੋਏ, ਅਮਰੀਕਾ ਹੋਏ, ਈਵਨ ਜਿਹੜਾ ਸਿੱਖਾਂ ਦਾ ਡੁੱਲਿਆ ਖੂਨ ਹੈ ਭਾਈ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ 'ਚ, ਔਰ ਅਮਰੀਕਨ ਜੋ ਪਲਾਟ ਇਹਨਾਂ ਦਾ ਚੱਲ ਰਿਹਾ ਸੀ ਕਿ ਭਾਈ ਇਸ ਖੂਨ ਦਾ ਕੋਈ ਸੌਦਾ ਨਾ ਕਰੇ ਔਰ ਇਨਸਾਫ ਹੋਏ, ਇੰਡੀਆ ਨੂੰ ਆਂਸਰੇਬਲ ਬਣਾਇਆ ਜਾਏ ਔਰ ਅਲਟੀਮੇਟਲੀ ਜਿਹੜਾ ਹੈ ਹੋਰ ਕੋਈ ਭਵਿੱਖ ਦਾ ਜਿਹੜਾ ਇਸ ਕਿਸਮ ਦਾ ਵਿਕਟਮ ਨਾ ਬਣੇ ਹਰਦੀਪ ਸਿੰਘ ਨਿੱਜਰ ਵਾਂਗ, ਇਹ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।